इरफान साहब नु की हो जाता वेख तो सही। अबू जी वसीम जा बड़े बाबू ने बुला के अबू तबीयत बड़ी खराब हो गई। गया साहब जी। अबू बोलना बंद हो गए। अबू अबू की हो गया बेनू? अब्बा दुनिया तू चला गया दुनिया छड़ के लेट आ गया बाबू। अच्छा बाबू मैं ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। हाँ बोल। ਤੇ ਆਪਣੇ ਜਿਹੜੇ ਵਾਲਿਦ ਸਾਹਿਬ ਉਹ ਤਾਂ ਹੋ ਗਏ ਫੌਤ ਤੇ ਜਿਹੜੀ ਆਪਣੀ ਜ਼ਮੀਨਾਂ ਉਹਨਾਂ ਦਾ ਕੀ ਕਰਨਾ ਹੈ? ਉਹ ਪਤਾ ਸਾਰਾ ਕਮਾਉਣ ਵਾਲੇ ਤੇ ਆਪਾਂ ਹੈਗੇ यार अपनी टोटल 50 किले जमीन है। ਹਾਂਜੀ ਆਪਾਂ ਇਹ ਕਰਨੇ ਕੋ 2-4 ਕਿਲੇ ਇਹਨੂੰ ਦੇ ਦੇਣੇ ਇਰਫਾਨ ਨੂੰ। ਯਾਰ ਉਹ ਆਪਣਾ ਨਾ ਛੋਟਾ ਭਾਈ ਹੈਗਾ ਤੇ ਉਹ ਵੀ ਜਿੰਨੀ ਜ਼ਮੀਨ ਬਣਦੀ ਆਪਾਂ ਉਹਨੂੰ ਉਨੀ ਦੇ ਦੇ। ਐਵੇਂ ਹੀ ਉਹਨੂੰ ਉਹਦਾ ਹਿੱਸਾ ਦੇ ਦੇਈਏ। ਮਿਹਨਤ ਕਿੰਨੇ ਕੀਤੀ, ਜ਼ਮੀਨ ਬਣਾਈ ਕਿੰਨੇ, ਤੂੰ ਤੇ ਮੈਂ। ਉਹ ਤਾਂ ਇੱਥੇ ਵਿਹਲਾ ਰਿਹਾ। ਫਿਰ ਕੀ ਕਰਨਾ ਚਾਹੀਦਾ? ਫਿਰ ਇਹ ਹੀ ਆ ਕਿ ਉਹਨੂੰ ਜਿਵੇਂ ਤੈਨੂੰ ਕਿਹਾ 2-4 ਕਿਲੇ ਦੇ ਕੇ ਉਹਨੂੰ ਸਾਈਡ ਤੇ ਕਰਨੇ, ਹੋਰ ਕੀ ਕਰਨਾ। ਹਾਂ ਇਰਫਾਨ ਕਿੱਥੇ ਗਿਆ ਸੀ ਤੂੰ? मैं अबू की कब्र से गया सी। ਚੱਲ ਠੀਕ ਹੈ, ਕੁਰਸੀ ਲੈ ਕੇ ਇੱਥੇ ਆਵੇਂ ਨਾ, ਤੇਰੇ ਨਾਲ ਕੰਮ ਹੈ ਛੋਟਾ ਜਿਹਾ। जी भाई ਯਾਰ ਇਰਫਾਨ ਇਤਨਾ ਤੋਂ ਅੰਗੂਠਾ ਲਾਣਾ ਹੈ ਜ਼ਮੀਨ ਦੇ ਕਾਗਜ਼ਾਤ ਵਗੈਰਾ ਸਾਰੇ ਹਿਸਾਬ ਕਿਤਾਬ। ਤੇ ਯਾਰ ਅੱਬਾ ਤਾਂ ਹੁਣ ਰਿਹਾ ਨਹੀਂ, ਮੈਂ ਕਿਹਾ ਵੀ ਜ਼ਮੀਨ ਵੰਡ ਲਈ ਹੁਣ ਆਪਾਂ। ਇਹ ਭਾਈ ਆਪਾਂ ਨੂੰ ਕਿੰਨੀ ਕਿੰਨੀ ਜ਼ਮੀਨ ਆਂਦੀ ਭਰਾਵਾਂ ਨੂੰ? ਕਿੰਨੀ ਕਿੰਨੀ ਕੀ ਤੈਨੂੰ 2 ਕਿਲੇ ਦਰਬਾਰ ਵਾਲ ਦੇਤੀ, ਉਹ ਸੰਭਾਲ ਲੈ, ਅੰਗੂਠਾ ਲਾ ਇੱਥੇ। ਭਾਈ ਆਪਾਂ ਨੂੰ 2-2 ਕਿੱਲੇ ਤਾਂ ਨਹੀਂ ਆਂਦੀ ਮੈਨੂੰ। ਜਿਵੇਂ ਤੈਨੂੰ ਵੱਡਾ ਭਾਈ ਕਹਿੰਦਾ ਪਿਆ ਨਾ ਉਦਾਂ ਹੀ ਕਰ। ਮੈਂ ਮੰਨਣਾ ਕਿ ਤੁਸੀਂ ਮੇਰੇ ਵੱਡੇ ਭਾਈ ਹੈਗੇ ਜੀ ਤੇ ਮੈਂ ਬਿਲਕੁਲ ਤੁਹਾਡੀ ਗੱਲ ਮੰਨਣਾ। ਮੈਂ ਤੁਹਾਨੂੰ ਵਾਲਿਦ ਦੀ ਜਗ੍ਹਾ ਤੇ ਰੱਖਿਆ, ਅਗਰ ਅੱਬੂ ਵਾਲੀ ਫੌਤ ਹੋ ਗਏ ਨੇ ਤਾਂ ਮੈਂ ਤੁਹਾਨੂੰ ਉਹਦੀ ਜਗ੍ਹਾ ਤੇ ਰੱਖਿਆ ਹੋਇਆ ਹੈ। ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਮੈਨੂੰ ਜਾਇਦਾਦ ਦਾ ਪੂਰਾ ਹੱਕਦਾਰ ਨਾ ਬਣਾਓ। ਠੀਕ ਹੈ ਭਾਈ, ਇਹ ਜ਼ਮੀਨ ਵੀ ਤੁਸੀਂ ਰੱਖੋ, ਮੇਰਾ ਅੱਲਾ ਵਾਰਿਸ ਹੈ। ਮੈਂ ਤਾਂ ਤੁਹਾਡਾ ਛੋਟਾ ਭਾਈ ਹੋ ਕੇ ਤੁਹਾਡੇ ਨਾਲ ਕਦੀ ਫਰਕ ਨਹੀਂ ਕੀਤਾ। ਮੈਂ ਤਾਂ ਹਮੇਸ਼ਾ ਤੁਹਾਨੂੰ ਉਹ ਨਜ਼ਰਾਂ ਨਾਲ ਹੀ ਵੇਖਿਆ। ਮੈਂ ਹਮੇਸ਼ਾ ਤੁਹਾਨੂੰ ਵਾਲਿਦ ਸਾਹਿਬ ਦੀ ਜਗ੍ਹਾ ਸਮਝਿਆ। ਅਗਰ ਅੱਜ ਤੁਸੀਂ ਮੇਰੇ ਨਾਲ ਇਨਸਾਫ ਨਹੀਂ ਕਰ ਰਹੇ ਹੋ, ਕੋਈ ਗੱਲ ਨਹੀਂ, ਮੇਰਾ ਅੱਲਾ ਵਾਰਿਸ ਹੈ। ਇਹ ਜ਼ਮੀਨ ਤੁਸੀਂ ਰੱਖ ਲਓ, ਕੋਈ ਗੱਲ ਨਹੀਂ, ਮੈਨੂੰ ਰੱਬ ਹੋਰ ਦੇਵੇਗਾ। ਵਾਲਿਦ ਸਾਹਿਬ ਮਰ ਗਏ ਨੇ, ਵੱਡੇ ਭਾਈਆਂ ਦੇ ਵਸ ਪਿਆ। ਉਹਨਾਂ ਨੇ ਨਾ ਇਨਸਾਫੀ ਕੀਤੀ ਮੇਰੇ ਨਾਲ। ਮੈਨੂੰ 2 ਕਿੱਲੇ ਕਹਿੰਦੇ ਲੈ ਕੇ ਤੂੰ ਸਾਈਡ ਤੇ ਹੋ ਜਾ। ਅੱਜ ਅਗਰ ਵਾਲਿਦ ਸਾਹਿਬ ਜ਼ਿੰਦਾ ਹੁੰਦੇ ਮੈਨੂੰ ਬਰਾਬਰ ਦਾ ਹੱਕਦਾਰ ਬਣਾਉਂਦੇ। ਮੈਂ ਹੁਣ ਇਸ ਦੁਨੀਆ ਤੇ ਰਹਿ ਕੇ ਕੀ ਕਰਨਾ ਹੈ ਜਦੋਂ ਮੇਰੇ ਭਾਈ ਮੇਰੇ ਨਾਲ ਨਹੀਂ ਹੈਗੇ। भाई भाइयों का साथ हो गया, इन दिनों चंगा है कि मैं मर जाऊँ। खुदारा अपने बहन भाइयों को जायदाद में उनका पूरा हिस्सा दे ताकि आप क़यामत के दिन अल्लाह की पकड़ से बच सकें।